व्यूअर्स वेलकम बैक इन आवर प्रोग्राम जी। डॉक्टर साहब साडा अगला फेसबुक मैसेज आया है अमनदीप सिंह जी का मैक्सीको तो ये लिखते हैं डियर अंकल जी कि ਅਸੀਂ ਵੀ ਸਿੱਖ ਵਿਰੋਧੀ ਜਾਸੂਸਾਂ ਦੀ ਤਰਜ਼ ਤੇ ਕੁਝ ਬੰਦੇ ਨਹੀਂ ਰੱਖ ਸਕਦੇ ਜਿਵੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਭਾਰਤ ਨੇ 에ਅਰ ਇੰਡੀਆ ਦਾ ਜਹਾਜ਼ ਸੁੱਟਿਆ ਸਿੱਖਾਂ ਦੇ ਸਿਰ ਪਾਇਆ। ਸਾਨੂੰ ਇਦਾਂ ਦੀਆਂ ਗੱਲਾਂ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਮੁਜਰਮਾਂ ਨੂੰ ਕੈਨੇਡਾ ਅਤੇ ਦੁਨੀਆ ਦੀਆਂ ਅਦਾਲਤਾਂ ਸਾਹਮਣੇ ਲਿਆਉਣਾ ਚਾਹੀਦਾ ਹੈ। ਸਾਨੂੰ ਹਮਲਾ ਮਾਰਨਾ ਚਾਹੀਦਾ ਹੈ ਨਾ ਕਿ ਹਮੇਸ਼ਾ ਪੀੜਤਾਂ ਦੀ ਤਰ੍ਹਾਂ ਬੈਠੇ ਰਹੀਏ। ਅੱਜ ਅਸੀਂ ਅਮਰੀਕਾ ਕੈਨੇਡਾ ਯੂਕੇ ਵਰਗੇ ਮੁਲਕਾਂ 'ਚ ਪੈਰ ਜਮਾ ਲਏ ਹਨ। ਹੁਣ ਸਾਨੂੰ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਕੁਝ ਕਰਨਾ ਚਾਹੀਦਾ ਹੈ ਅਤੇ ਹਾਲੀਵੁੱਡ 'ਚ ਇੰਡੀਅਨ ਸਟੇਟ ਦੇ ਇਸ ਅੱਤਵਾਦ ਤੇ ਇੱਕ ਫਿਲਮ ਵੀ ਬਣਨੀ ਚਾਹੀਦੀ ਹੈ। ਗੁਰਫਤਿਹ ਜੀ ਡਾਕਟਰ ਸਾਹਿਬ। ਵੀਰ ਬੇਟਾ ਅਮਨਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਲਿਖਿਆ ਹੈ ਸਾਨੂੰ ਜੀ। ਉਹਨਾਂ ਦੀਆਂ ਹੋਰ ਵੀ ਇੱਕ ਦੋ ਲਿਖਤਾਂ ਆਈਆਂ ਨੇ ਜਿਹਦੇ 'ਚ ਉਹਨਾਂ ਨੇ ਕੁਆਇਟ ਕ੍ਰੀਏਟਿਵ ਸੁਝਾਅ ਦਿੱਤੇ ਨੇ ਕਿ ਫਾਈਨੈਂਸ਼ੀਅਲੀ ਪੰਜਾਬ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਜਾਂ ਜਿਹੜੇ ਸਾਡੇ ਉੱਥੇ ਬੱਚੇ ਬੱਚੀਆਂ ਅਨਇੰਪਲੋਇਡ ਨੇ ਪਿੰਡਾਂ ਦੇ ਵਿੱਚ ਉਹਨਾਂ ਦੇ ਲਈ ਅਸੀਂ ਕੀ ਪ੍ਰੋਗਰਾਮ ਉਲੀਕ ਸਕਦੇ ਹਾਂ। ਸੋ ਇੱਕ ਕ੍ਰੀਏਟਿਵ ਸੋਚ ਹੈ। ਹਾਲਾਂ ਬਹੁਤ ਸਾਰੀਆਂ ਚੀਜ਼ਾਂ ਕਈ ਵਾਰੀ ਐਪਲੀਕੇਬਲ ਜਾਂ ਪ੍ਰੈਕਟੀਕਲ ਸ਼ੇਪ 'ਚ ਉਹਨਾਂ ਨੂੰ ਲਿਆਉਣਾ ਕੋਈ ਇੰਨਾ ਸੌਖਾ ਨਹੀਂ ਹੁੰਦਾ। ਬਹੁਤ ਸਾਰੀਆਂ ਰੁਕਾਵਟਾਂ ਨੇ ਪਰ ਇਸ ਲਿਖਤ ਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਵੀ ਜਿਵੇਂ 에ਅਰ ਇੰਡੀਆ ਹਾਦਸਾ ਇੰਡੀਅਨ ਇੰਟੈਲੀਜੈਂਸ ਏਜੰਸੀ ਰॉ ਵਾਲਿਆਂ ਨੇ ਆਪਣੇ ਬੰਦੇ ਜਿਹੜੇ ਨੇ ਵਿੱਚ ਵਾੜ ਕੇ ਜਾਂ ਸਾਡੀਆਂ ਸ਼ਕਲਾਂ ਵਾਲਿਆਂ ਨੂੰ ਉਹਨਾਂ ਨੇ ਇਮੋਸ਼ਨਲੀ ਬਲੈਕਮੇਲ ਕਰਕੇ ਕਰਵਾਇਆ ਕਿ ਵੀ ਅਸੀਂ ਵੀ ਇਸ ਕਿਸਮ ਦੀ ਕਾਰਵਾਈ ਕਿਉਂ ਨਹੀਂ ਕਰਦੇ ਦੁਸ਼ਮਣ ਦੇ ਨਾਲ ਡੀਲ ਜਿਹੜਾ ਉਹਨਾਂ ਨੂੰ ਚੈਲੰਜ ਕਰਨ ਲਈ। ਔਰ ਇੱਕ ਗੱਲ ਉਹਨਾਂ ਨੇ ਬਿਲਕੁਲ ਠੀਕ ਕਹੀ ਕਿ ਵੀ ਅਸੀਂ ਇਹ ਜਿਹੜਾ ਪੀੜਤਾਂ ਵਾਂਗ ਜਾਂ ਜਿਸ ਨੂੰ ਕਹਿੰਦੇ ਨੇ ਕਿ ਵਿਕਟਮਹੁੱਡ ਕਿ ਵੀ ਅਸੀਂ ਵਿਕਟਮਹੁੱਡ ਚੋਂ ਨਿਕਲੀਏ। ਅਸੀਂ ਇਹੀ ਸ਼ਿਕਾਇਤ ਨਾ ਕਰੀ ਜਾਈਏ ਕਿ ਸਾਡੇ ਨਾਲ ਆਹ ਹੋ ਰਿਹਾ ਹੈ ਆਹ ਹੋ ਰਿਹਾ ਉਹ ਹੋ ਰਿਹਾ। ਅਸੀਂ ਜਿਹੜਾ ਉਹਨੂੰ ਵਿਕਟਮਹੁੱਡ ਚੋਂ ਨਿਕਲ ਕੇ ਜਿਹਨੂੰ ਪ੍ਰੋਐਕਟਿਵ ਜਾਂ ਐਗਰੈਸਿਵ ਲਾਈਨ ਜਿਹੜੀ ਹੈ ਉਹ ਕੁਛ ਨਾ ਕੁਛ ਕਰੀਏ। ਜੀ ਦੇਖੋ ਮੈਂ ਸਮਝਦਾ ਵੀ ਕੋਈ ਮੈਂ ਨਿਰਾਸ਼ਤਾ ਵਾਲੀ ਲਾਈਨ ਤਾਂ ਨਹੀਂ ਦੇਣਾ ਚਾਹੁੰਦਾ ਪਰ ਜਿਸ ਕਿਸਮ ਦੀ ਕੁੱਲ ਮਿਲਾ ਕੇ ਇਹ ਬਿਲਕੁਲ ਠੀਕ ਕਿਹਾ ਇਹਨਾਂ ਦੀਆਂ ਦੋਨੋਂ ਹੀ ਗੱਲਾਂ ਬਿਲਕੁਲ ਠੀਕ ਨੇ ਕਿਉਂਕਿ ਅਸੀਂ ਇੱਕ ਸਰਕਲ ਦੇ ਵਿੱਚ ਘੁੰਮ ਰਹੇ ਹਾਂ। ਉਸ ਸਰਕਲ 'ਚੋਂ ਅਸੀਂ ਨਿਕਲੇ ਨਹੀਂ ਹਾਂ। ਹੁਣ ਜੇ ਅਸੀਂ ਇੱਕ ਪਾਸੇ ਜੇ ਇਹ ਵੀ ਪ੍ਰੋਐਕਟਿਵ ਲਾਈਨ ਅਸੀਂ ਭਾਵੇਂ ਇਹਨੂੰ ਗਿਣਦੇ ਹਾਂ ਕਿ ਜੀ ਨਵੰਬਰ 84 ਨੂੰ ਅਸੀਂ ਨਸਲਕੁਸ਼ੀ ਰੈਕਗਨਾਈਜ਼ ਕਰਵਾਈਏ ਜਾਂ ਅਸੀਂ ਬਾਰ-ਬਾਰ 30 ਸਾਲ ਦੇ ਜ਼ੁਲਮਾਂ ਦੀ ਕਹਾਣੀ ਜੂਨ 84 ਨਵੰਬਰ 84 ਡਿਸਅਪੀਅਰੈਂਸਿਸ ਜਵਾਨੀ ਦਾ ਕਹਾਣ ਸਜ਼ਾਵਾਂ ਨਾ ਮਿਲਣਾ ਉਹਨਾਂ ਨੂੰ ਦੁਹਰਾਉਂਦਾ ਮੈਂ ਵੀ ਦੁਹਰਾਉਂਦਾ ਲਿਖਦਾ ਵੀ ਹਾਂ ਜੀ। ਲੇਕਿਨ ਇਸ ਸਾਰੇ ਦੇ ਬਾਵਜੂਦ ਗੱਲ ਇਹ ਠੀਕ ਹੈ ਅਸੀਂ ਇਹ ਮੰਨ ਕੇ ਇੰਨਾ ਕੁ ਆਪਣੇ ਆਪ ਨੂੰ ਧਰਵਾਸ ਦਿੰਦੇ ਹਾਂ ਕਿ ਜੀ ਚਲੋ ਅਸੀਂ ਨਾ ਸਹੀ ਅਸੀਂ ਆਪਣੀ ਅਗਲੀ ਜਨਰੇਸ਼ਨ ਨੂੰ ਇਹ ਮੈਮਰੀਜ਼ ਦੇ ਚੱਲੇ ਹਾਂ ਸੈਡ ਮੈਮਰੀਜ਼ ਔਰ ਜ਼ੁਲਮਾਂ ਦੀ ਕਹਾਣੀ ਝੰਡਾ ਉਹਨਾਂ ਨੂੰ ਫੜਾ ਦਿੱਤਾ ਤੇ ਗੱਲ ਉਹੀ ਅੱਗੇ ਤੋਰਨਗੇ। ਪਰ ਮੈਂ ਸਮਝਦਾ ਇਹਦੇ 'ਚ ਵੀ ਸਾਡੇ 'ਚ ਕਿਤੇ ਨਾ ਕਿਤੇ ਆਪਣੇ ਆਪ 'ਚ ਵੀ ਮੈਂ ਆਪਣੇ ਆਪ ਨੂੰ ਐਡਰੈਸ ਕਰਦਾ ਕਿ ਵੀ ਕਿਤੇ ਨਾ ਕਿਤੇ ਭਗੌੜਾਪਨ ਹੈ। ਅਸੀਂ ਵੀ ਜਿਵੇਂ ਕੋਈ ਵੈਟਰਨ ਬਣ ਜਾਂਦਾ ਹੈ ਕਿ ਜੀ ਬਸ ਅਸੀਂ ਜੰਗ ਲੜ ਲਿਆ ਹੁਣ ਅਸੀਂ ਉਹ ਜੰਗ ਦੀ ਜਿਹੜੀ ਹੈ ਪੁਰਾਣੀਆਂ ਮਾਰੀਆਂ ਤੇਗਾਂ ਦੀ ਜਿਹੜੀ ਕਹਾਣੀ ਸੁਣਾਣੀ ਹੈ ਆਪਣੇ ਪੁੱਤਰ ਪੋਤਰਿਆਂ ਨੂੰ ਅੱਗੋਂ ਅਸੀਂ ਤੇਗ ਨਹੀਂ ਚੁੱਕਣੀ ਜਾਂ ਕੁਝ ਹੋਣਗੇ ਜਿਹੜੇ ਪੈਨਸ਼ਨ ਖਾਣੀ ਹੈ ਜਿਨ੍ਹਾਂ ਨੇ। ਪਰ ਉਹਨਾਂ ਦਾ ਕਹਿਣਾ ਇਹ ਠੀਕ ਹੈ ਵੀ ਸਾਨੂੰ ਜਿਹੜਾ ਹੈ ਉਹ ਦੁਸ਼ਮਣ ਦੇ ਬਰਾਬਰ ਸਾਡੀ ਲੜਾਈ ਹੁਣ ਤੱਕ ਹੋਣੀ ਚਾਹੀਦੀ ਸੀ ਜੀ ਜੀ ਕਿ ਵੀ ਉਹਨਾਂ ਦੀਆਂ ਸਫਾਂ 'ਚ ਵੀ ਸਾਡੇ ਬੰਦੇ ਹੁੰਦੇ। ਔਰ ਜਿਵੇਂ ਹੁਣ ਅੱਜ ਹੀ ਮੈਂ ਦੇਖ ਰਿਹਾ ਸੀ ਵੀ ਸੁਪਰੀਮ ਕੋਰਟ ਨੇ ਜਿਹੜਾ ਉਹਦੇ ਸਾਹਮਣੇ CBI ਦੇ ਚੀਫ ਨੇ ਜਿਹੜਾ ਨੰਬਰ 2 DIG ਹੈ ਰਸਤੋਗੀ ਉਹਦੇ ਹਵਾਲੇ ਨਾਲ ਕਿਹਾ ਕਿ ਜੀ ਇਹਨਾਂ ਦਾ ਆਮ ਆਦਮੀ ਪਾਰਟੀ ਵਾਲਿਆਂ ਦਾ ਸ਼ਸ਼ੀ ਭੂਸ਼ਣ ਸ਼ਾਂਤੀ ਭੂਸ਼ਣ ਉਹਨਾਂ ਨੇ ਪਿੱਛੇ ਜੇ ਸਾਰੇ ਕਰਪਸ਼ਨ ਦੇ ਕੇਸਿਸ 'ਚ ਕੋਲ ਸਕੈਂਡਲ ਹੋਏ 2G ਸਕੈਂਡਲ ਹੋਏ ਉਹਨਾਂ ਨੇ ਕਾਫੀ ਇਹਨਾਂ ਨੂੰ ਐਕਸਪੋਜ਼ ਕੀਤਾ ਮਨਮੋਹਨ ਸਿੰਘ ਗਵਰਨਮੈਂਟ ਨੂੰ ਤੇ ਉਹਨੇ ਜਿਹੜਾ CBI ਚੀਫ ਆ ਉਹ ਆਪਣੇ ਨੰਬਰ 2 ਬੰਦੇ ਲਈ ਕਹਿ ਰਿਹਾ ਕਿ ਜੀ ਇਹ ਉਹਨਾਂ ਦਾ ਜਿਹੜਾ ਸ਼ਸ਼ੀ ਭੂਸ਼ਣ ਹੋਰਾਂ ਦਾ ਮੋਲ ਸੀ। ਮੋਲ ਹੁੰਦਾ ਜਿਹੜਾ ਇੰਟੈਲੀਜੈਂਸ ਏਜੰਟ ਵਿੱਚ ਵਾੜਿਆ ਹੋਇਆ ਤੇ ਉਹ ਚੁੱਪਚਾਪ ਜਾਣਕਾਰੀ ਦੂਜੇ ਪਾਸੇ ਪਹੁੰਚਾ ਰਿਹਾ ਪਰ ਜਦੋਂ ਉਹਨੂੰ ਕਦੇ ਹੋਰ ਐਕਟਿਵ ਕਰਨਾ ਪਿਆ ਉਹਨੂੰ ਫਿਰ ਉਹ ਕਰ ਦਿੰਦਾ। ਸੋ ਮੈਂ ਇਹ ਸਮਝਦਾ ਹਾਂ ਕਿ ਵੀ ਇਹ ਇਹਨਾਂ ਦੀ ਗੱਲ ਵੀਰ ਅਮਨਦੀਪ ਸਿੰਘ ਹੋਰਾਂ ਦੇ ਨੂੰ ਮੈਂ ਐਂਡੋਰਸ ਹੀ ਕਰ ਰਿਹਾ ਜੀ ਕਿ ਹੁਣ ਜਿਹੜੀ ਧਿਰ ਸਰਕਾਰ ਨੂੰ ਚੈਲੰਜ ਕਰ ਰਹੀ ਹੈ ਕਰਪਸ਼ਨ ਦੇ ਮੁੱਦੇ ਤੇ ਜੇ ਇਹ ਗੱਲ ਠੀਕ ਹੋਏ ਜਿਹੜੀ ਕਿ ਅਲਟੀਮੇਟਲੀ ਜੇ ਉਹਨਾਂ ਨੇ ਕਿਹਾ ਤਾਂ ਕੁਛ ਨਾ ਕੁਛ ਸਬੂਤ ਵੀ ਰਹਿਣਗੇ
ਕਿ ਵੀ ਜਿਹੜੀ ਧਿਰ ਚੈਲੰਜ ਕਰ ਰਹੀ ਹੈ ਉਹਨੇ ਨੰਬਰ 2 ਬੰਦਾ ਜਿਹੜਾ ਸੀਬੀਆਈ ਦਾ ਜਿਹੜਾ ਇਨਵੈਸਟੀਗੇਸ਼ਨ ਉਹ ਬੰਦਾ ਪੱਟਿਆ ਹੋਇਆ, ਉਹ ਅੰਦਰਲੀਆਂ ਫਾਈਲਾਂ ਅੰਦਰਲੀ ਜਾਣ, ਭਾਵੇਂ ਉਹਨਾਂ ਦੀ ਰਾਈਵਲਰੀ ਹੋਏਗੀ ਪ੍ਰੋਫੈਸ਼ਨਲ ਜਾਂ ਕੋਈ ਹੋ ਸਕਦਾ ਪੇਮੈਂਟਸ ਵੀ ਹੁੰਦੀਆਂ ਹੋਣ, ਹੂ ਨੋਜ਼, ਪਰ ਗੱਲ ਇਹ ਹੈ ਵੀ ਨੰਬਰ 2 ਬੰਦਾ ਜਿਹੜਾ ਉਹਨਾਂ ਦਾ ਮੋਲ ਹੈ। ਸੋ ਸਾਡੇ ਕੋਲ ਤਾਂ ਇੰਨਾ ਵੀ ਨਹੀਂ ਹੈ ਵੀ ਅਸੀਂ ਉਹਨਾਂ 'ਚ ਤਾਂ ਅਸੀਂ ਆਪਣੇ ਮੋਲ ਕੀ ਵਾੜਨੇ ਨੇ। ਸਾਡੇ ਗੁਰਦੁਆਰਿਆਂ 'ਚ ਜਾਂ ਜਥੇਬੰਦੀਆਂ ਜਿਹੜੇ ਮੋਲ ਬੜੇ ਹੋਏ ਨੇ ਜਿਨ੍ਹਾਂ ਬਾਰੇ ਪਤਾ ਵੀ ਹੈ, ਉਹ ਵੀ ਕਿਤੇ ਨਾ ਕਿਤੇ ਆ ਕੇ ਸਿਰ ਕੱਢ ਲੈਂਦੇ ਨੇ। ਫਿਰ ਅਸੀਂ ਉਹਨਾਂ ਨੂੰ ਨਹੀਂ ਪਾਸੇ ਕਰ ਸਕੇ ਵੀ ਇਹਨਾਂ ਨੂੰ ਆਇਡੈਂਟੀਫਾਈ ਕਰੋ, ਇਹਨਾਂ ਨੂੰ ਨੇੜੇ ਨਾ ਲੱਗਣ ਦਿਓ। ਉਹ ਸਮਾਗਮਾਂ 'ਚ ਵੀ ਆ ਕੇ ਬੈਠੇ ਹੁੰਦੇ ਨੇ, ਕਈ ਥਾਂ ਕੈਮਰੇ ਕਲਿੱਕ ਕਰ ਰਹੇ ਹੁੰਦੇ ਨੇ ਕਿ ਉਹ ਉਹਨਾਂ ਨੇ ਜਾ ਕੇ ਸਾਰੀ ਰਿਪੋਰਟ ਐਮਬੈਸੀਆਂ ਕੌਂਸਲੇਟਾਂ ਨੂੰ ਦੇਣੀ ਹੁੰਦੀ। ਸੋ ਇਹਦਾ ਮੇਰੇ ਕੋਲ ਨਹੀਂ ਹੈ ਵੀ ਅਸੀਂ ਕਿਵੇਂ, ਹਾਂ ਜੇ ਤੁਹਾਡੇ ਵਰਗੇ ਅਮਨਦੀਪ ਸਿੰਘ ਜੀ ਔਰ ਦੂਸਰੇ ਯੰਗਸਟਰਸ ਜਿਹੜੇ ਨੇ ਉਹ ਇਹਨੂੰ ਹੁਣ ਜੁਆਇਨ ਕਰਦੇ ਨੇ ਇਸ ਸਾਰੀ ਸਟਰਗਲ ਨੂੰ, ਔਰ ਤੁਸੀਂ ਆਪੋ ਆਪਣੇ ਢੰਗ ਤਰੀਕਿਆਂ ਦੇ ਨਾਲ ਕਿਵੇਂ ਇਸ ਸਾਰੇ ਨੂੰ ਜਿਹੜਾ ਹੈ ਉਹ ਪ੍ਰੋਐਕਟਿਵ ਬਣਾ ਸਕਦੇ ਹੋ ਜੀ। ਔਰ ਅਖੀਰ 'ਚ ਜਿਹੜੀ ਉਹਨਾਂ ਨੇ ਗੱਲ ਕਹੀ ਵੀ ਸਾਨੂੰ ਹਾਲੀਵੁੱਡ ਦੀ ਤਰਜ਼ ਤੇ ਜਿਹੜਾ ਹੈ ਉਹ ਫਿਲਮ ਬਣਾਉਣੀ ਚਾਹੀਦੀ ਹੈ, ਸੁਝਾਅ ਤਾਂ ਬਹੁਤ ਚੰਗਾ ਹੈ, ਪਰ ਮੈਨੂੰ ਉਹ ਕੁਦਰਤੀ ਇੱਕ ਫਰੇਜ਼ ਸਾਡੇ ਮਾਤਾ ਜੀ ਵੀ ਅਕਸਰ ਇਸਤੇਮਾਲ ਕਰਦੇ ਸੀ ਵੀ ਆਪ ਜੋਗੀ ਜਾਗ ਨਹੀਂ, 5 ਪੀਰ ਸਾਧ ਨਹੀਂ ਜੀ, ਵੀ ਜਿਹਦੇ ਕੋਲ ਆਪਣੇ ਬਹਿਣ ਦੀ ਥਾਂ ਨਹੀਂ, ਉਹ ਇਹ ਕਹੇ ਜੀ ਮੈਂ ਤਾਂ 5 ਪੀਰਾਂ ਦੀ ਰੋਟੀ ਕਰਨੀ ਵੀ ਰੋਟੀ ਲਈ ਵੀ ਤੁਸੀਂ ਪਹਿਲਾਂ ਆਪਣਾ ਤਾਂ ਥਾਂ ਬਣਾ ਲਓ ਵੀ ਕੀ ਹੈਗਾ। ਹੁਣ ਹਾਲ ਸਾਡਾ ਇਹ ਹੈ ਵੀ ਜਿਹੜੇ ਕੁਝ ਚੱਲਦੇ ਨੇ ਕੰਮ, ਉਹ ਜਿਹੜਾ ਇਲੈਕਟ੍ਰੋਨਿਕ ਮੀਡੀਆ 'ਚ ਹੋਏ, ਟੀਵੀ ਰੇਡੀਓ ਦੇ ਹਵਾਲੇ ਨਾਲ ਹੋਏ, ਅਖਬਾਰਾਂ ਦੇ ਹਵਾਲੇ ਨਾਲ ਹੋਏ, ਅਸੀਂ ਕਿਸ ਸਟਰਗਲ 'ਚੋਂ ਲੰਘ ਰਹੇ ਹਾਂ, ਉਹ ਦੂਸਰੇ ਕਿਸ ਸਟਰਗਲ ਦੇ ਨਾਲ ਕਿਵੇਂ ਵਿਚਾਰੇ ਕਿਰਤੀ ਵੀਰ ਭੈਣਾਂ ਲੱਗੇ ਹੋਏ ਨੇ, ਉਹ ਕਰ ਰਹੇ ਨੇ। ਸੋ ਉਹਨਾਂ ਸਾਡੇ ਤਾਂ ਇਸ ਸਮਰੱਥਾ 'ਚ ਨਹੀਂ ਹੈ ਕਿ ਵੀ ਅਸੀਂ ਕਰ ਸਕੀਏ। ਹਾਂ ਕੱਲ ਨੂੰ ਇਹ ਜਿਹੜੇ ਪੈਸੇ ਵਾਲੇ ਧਨੀ ਲੋਕ ਨੇ ਜਿਨ੍ਹਾਂ ਨੂੰ ਹੁਣ ਲੱਗਦਾ ਹੈ ਕਿ ਵੀ ਜਿਵੇਂ ਜਿਸ ਤਰੀਕੇ ਦੀਆਂ ਫਿਲਮਾਂ ਆਈਆਂ ਨੇ, 4 ਸਾਹਿਬਜ਼ਾਦੇ ਜੀ, ਇਹ ਵੀ ਅੱਛੀ ਬਿਜ਼ਨਸ ਕਰ ਰਹੀ ਹੈ, ਸਾਡਾ ਹੱਕ ਨੇ ਕੀਤੀ ਹੈ, ਔਰ ਅੱਜ ਇੱਕ ਬਾਹਰ ਵੱਡੀ ਆਡੀਅנס ਬਣ ਗਈ ਹੈ। ਜੇ ਪੰਜਾਬ ਦੇ ਵਿੱਚ ਬੈਨ ਵੀ ਹੁੰਦੀ ਹੈ ਕੋਈ ਫਿਲਮ ਜਾਂ ਉੱਥੇ ਇੰਡੀਅਨ ਸੈਂਸਰ ਬੋਰਡ ਬੈਨ ਵੀ ਲਾਉਂਦਾ ਹੈ ਤੇ ਉਹ ਬਾਹਰ ਇੰਨੀ ਕਮਾਈ ਕਰ ਲੈਂਦੇ ਹੈ ਕਿ ਉਹਨਾਂ ਨੂੰ ਲੱਗਦਾ ਵੀ ਉਹਦੀ ਪਰਵਾਹ ਨਹੀਂ ਹੈ। ਤੇ ਜੇ ਸਾਡੀ ਇਹ ਕਨਸਟੀਚੁਐਂਸੀ ਜਿਹੜੀ ਬਾਹਰ ਹੈ ਇਵੇਂ ਹੀ ਇੰਟੈਕਟ ਰਹਿੰਦੀ ਹੈ ਜਾਂ ਇਹਦਾ ਹੋਰ ਸਪਰੈਡ ਆਊਟ ਹੁੰਦਾ ਹੈ, ਦੈਨ ਇਹ ਪੋਸੀਬਲ ਹੈ ਕਿ ਕੋਈ ਵੱਡਾ ਇਨਵੈਸਟਰ ਉਹਨੂੰ ਇਹ ਲੱਗੇ ਕਿ ਵੀ ਇਹਦੇ ਚੋਂ ਪੈਸੇ ਬਣਦੇ ਨੇ ਤੇ ਚਲੋ ਨਾਲੇ ਪੁੰਨ ਨਾਲੇ ਫਲੀਆਂ, ਪੈਸੇ ਵੀ ਬਣ ਜਾਣ, ਨਾਲ ਸਾਡੀ ਗੱਲ ਵੀ ਹੋ ਜਾਏ। ਪਰ ਜਿਹੜੀਆਂ ਸਾਡੀਆਂ ਧਿਰਾਂ ਨੇ ਜਿਨ੍ਹਾਂ ਨੂੰ ਮੈਂ ਜਾਣਦਾ ਅਰਾਊਂਡ ਦਾ ਗਲੋਬ, ਉਹ ਤਾਂ ਵਿਚਾਰੇ ਡੇ ਟੂ ਡੇ ਸਰਵਾਈਵਲ ਦੇ ਉੱਤੇ ਨੇ ਜੀ। ਫਿਰ ਵੀ ਮੈਂ ਸਮਝਦਾ ਵੀ ਹਿੰਮਤ ਰੱਖੀ ਹੋਈ ਆ ਉਹਨਾਂ ਨੇ, ਜਿਸ ਤਰੀਕੇ ਨਾਲ ਕੋਈ ਨਾ ਕੋਈ ਐਕਟੀਵਿਟੀ ਚੱਲ ਰਹੀ ਹੈ, ਜਿਵੇਂ ਆਸਟ੍ਰੇਲੀਆ ਦੇ ਹਵਾਲੇ ਨਾਲ ਹੀ ਹੈ ਕੌਮੀ ਆਵਾਜ਼ ਰੇਡੀਓ, ਉਹ ਸਾਰੇ ਕਿਰਤੀ ਵੀਰ ਨੇ, ਵੀਰ ਭੈਣਾਂ ਨੇ ਜਿਨ੍ਹਾਂ ਦੀ ਮਦਦ ਨਾਲ ਚੱਲਦਾ ਹੈ। ਪਰ ਉਸ ਸਾਰੇ ਦਾ ਜਿਹੜਾ ਰਿਜ਼ਲਟ ਸੀ ਸਾਹਮਣੇ ਆਇਆ, ਮੋਦੀ ਦੀ ਜਿਹੜੀ ਆਸਟ੍ਰੇਲੀਆ ਫੇਰੀ ਆ ਉਹ ਚੈਲੰਜ ਹੋਈ। ਸੋ ਮੈਂ ਸਮਝਦਾ ਵੀ ਇਹਦੇ 'ਚ ਜਾਂ ਤਾਂ ਇਹੀ ਹੈ ਵੀ ਅਮਨਦੀਪ ਸਿੰਘ ਵਰਗਿਆਂ ਨੇ ਹੁਣ ਇਹ ਕਹੀ ਹੈ ਕਿ ਭਾਈ ਇਹ ਕੋਈ ਵੱਡੇ ਕੰਮ ਕਰਨ ਤਾਂ ਕਿ ਮਿਲੀਨੀਅਰ ਹੋਣ, ਔਰ ਫਿਰ ਇਸ ਕਿਸਮ ਦੀ ਸੋਚ ਵਾਲੇ ਕਹਿਣ ਕਿ ਅਸੀਂ ਪੰਥ ਲਈ ਕਰਨਾ ਜੀ। ਤੇ ਲੇਕਿਨ ਸਾਡੇ ਲਈ ਤਾਂ ਅਸੀਂ ਤਾਂ ਮੇਰਾ ਖਿਆਲ ਹੈ ਕਿ ਵੀ ਜੇ ਜਿੰਨਾ ਕੁ ਹੋਕਾ ਦੇ ਰਹੇ ਹਾਂ ਇੰਨਾ ਕੀ ਦੇਣ ਦੀ ਸਮਰੱਥਾ ਗੁਰੂ ਸਾਨੂੰ ਦੇ ਹੀ ਰੱਖੇ ਤੇ ਪੰਥ ਜਿਹੜਾ ਉਹ ਸਾਡੇ ਤੇ ਮਿਹਰਬਾਨ ਰਹੇ। ਅੱਜ ਕੱਲ ਇਹ ਵੀ ਨਹੀਂ ਪਤਾ ਹੁੰਦਾ ਵੀ ਕਿਹਦੀ ਮਿਹਰਬਾਨੀ ਕਦੋਂ ਕਹਿਰ 'ਚ ਬਦਲ ਜਾਂਦੀ ਹੈ ਜੀ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਇਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।